ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ ਅਹਿਮ ਜੋੜ ਤੋੜ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਤੇ ਇਸ ਚਰਚਾ ਦੇ ਦਰਮਿਆਨ ਇਸ ਗੱਲ ਤੇ ਵੀ ਜ਼ਿਕਰ ਕਰਾਂਗੇ ਕਿ ਕਿਵੇਂ ਪੰਜਾਬ ਦੇ ਜਿਹੜੇ ਕਾਂਗਰਸੀ ਲੀਡਰ ਹੈ ਉਹਨਾਂ ਦੀ ਸਥਿਤੀ ਜਿਹੜੀ ਉਹ ਬੜੀ ਕਸੂਤੀ ਹੋਈ ਪਈ ਹੈ, ਕਿਉਂਕਿ ਇੱਕ ਪਾਸੇ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚਲਾ ਰਹੀ ਹੈ ਉਹ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਪਰ ਦੂਜੇ ਪਾਸੇ ਤੁਹਾਨੂੰ ਪਤਾ ਵਾ ਕਿ ਕਾਂਗਰਸੀ ਲੀਡਰਾਂ ਨੂੰ ਅਕਾਲੀਆਂ ਤੇ ਭਾਜਪਾਈਆਂ ਦੀਆਂ ਟਿੱਚਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਹਨਾਂ ਦੀ ਖਿੱਲੀ ਉਡਾਈ ਜਾ ਰਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਆਰਡੀਨੈਂਸ ਆ ਰਿਹਾ ਉਹਦੇ ਤੇ ਕਾਂਗਰਸੀ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ ਹੈ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਬੇਸ਼ੱਕ ਆਮ ਆਦਮੀ ਪਾਰਟੀ ਦਾ ਸਾਥ ਦੇਈਏ ਨਾ ਦੇਈਏ ਪਰ ਅਸੀਂ ਆਰਡੀਨੈਂਸ ਦਾ ਵਿਰੋਧ ਜਿਹੜਾ ਉਹ ਜ਼ਰੂਰ ਕਰਾਂਗੇ। ਸੋ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਤਾਂ ਇਹ ਕਰਾਂਗੇ ਕਿ ਕਦੋਂ ਕਦੋਂ ਇਹ ਮੀਟਿੰਗਾਂ ਹੋਣ ਜਾ ਰਹੀਆਂ ਨੇ ਤੇ ਉਧਰ ਦੂਜੇ ਪਾਸੇ ਤੁਸੀਂ ਇਹ ਨਾ ਸਮਝੋ ਕਿ ਕਿਤੇ ਇਹ ਸਾਰੇ ਜਿਹੜੇ ਨੇ ਭਾਜਪਾ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ। ਭਾਜਪਾ ਨੇ ਵੀ ਆਪਣੀ ਲਾਮਬੰਦੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਪਹਿਲੀ ਜਿਹੜੀ ਮੀਟਿੰਗ ਹੈ UPA ਦੀ ਕਹਿ ਲਓ ਜਾਂ ਕਾਂਗਰਸੀ ਜਿਹੜੇ ਸਮਰਥਕ ਜਿਹੜੀਆਂ ਕਾਂਗਰਸ ਨੂੰ ਸਮਰਥਨ ਦੇ ਰਹੀਆਂ ਪਾਰਟੀਆਂ ਨੇ ਜਾਂ ਕਾਂਗਰਸ ਜਿਨ੍ਹਾਂ ਦੇ ਨਾਲ ਜਾ ਖੜਦੀ ਹੈ ਉਹਨਾਂ 24 ਪਾਰਟੀਆਂ ਦੀ ਜਿਹੜੀ ਮੀਟਿੰਗ ਆ ਉਹ 17 ਤੇ 18 ਜੁਲਾਈ ਨੂੰ ਬੈਂਗਲੌਰ ਦੇ ਵਿੱਚ ਹੋਣੀ ਹੈ, ਕਰਨਾਟਕ ਦੇ ਵਿੱਚ। ਪਹਿਲਾਂ ਹੋਣੀ ਸੀ ਇਹ ਸ਼ਿਮਲੇ ਦੇ ਵਿੱਚ ਪਰ ਹੁਣ ਇਹਦਾ ਥਾਂ ਬਦਲ ਦਿੱਤਾ ਗਿਆ। ਪਰ ਦੂਜੇ ਪਾਸੇ ਜਿਹੜੇ ਭਾਜਪਾਈ ਆ ਉਹਨਾਂ ਨੇ 18 ਜੁਲਾਈ ਨੂੰ ਮੀਟਿੰਗ ਸੱਦ ਲਈ ਹੈ ਆਪਦੇ NDA ਗੱਠਜੋੜ ਦੀ ਤੇ ਉਸ ਗੱਠਜੋੜ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੂਰੇ ਅਸਾਰ ਨੇ ਕਿ ਉਹ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ। ਹੁਣ ਇਸੇ ਰਿਪੋਰਟ ਦੇ ਵਿੱਚੋਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਦੂਜੇ ਨੂੰ ਟਿੱਚਰਾਂ ਕਰ ਰਹੇ ਜਿਹੜੇ ਅਕਾਲੀ ਨੇ ਜਾਂ ਭਾਜਪਾਈ ਨੇ ਇਹ ਆਪ ਕਿਸ ਸਿਧਾਂਤ ਤੇ ਜਿਹੜੇ ਖਰੇ ਉਤਰਦੇ ਨੇ ਤੇ ਜਿਹੜੇ ਸਿਆਸੀ ਮਾਹਰ ਨੇ ਵਿਸ਼ਲੇਸ਼ਕ ਨੇ ਤੇ ਆਮ ਤੌਰ ਤੇ ਸਿਆਸਤ ਨੂੰ ਜਿਹੜੇ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੇਕਰ ਤੁਸੀਂ ਸਿਆਸਤ ਦੇ ਮੌਜੂਦਾ ਜੋੜ ਤੋੜ ਨੂੰ ਵੇਖਣਾ ਹੋਵੇ ਜਾਂ ਉਹਦੇ 'ਚ ਜੋ ਸਮੀਕਰਨ ਬਣ ਰਹੇ ਨੇ ਤੇ ਤੁਹਾਨੂੰ ਇਤਿਹਾਸ ਪੋਲੀਟੀਕਲ ਇਤਿਹਾਸ ਜ਼ਰੂਰ ਖੰਗਾਲਣਾ ਪੈਂਦਾ। ਇਤਿਹਾਸ ਨੂੰ ਜਾਣੇ ਬਿਨਾਂ ਤੁਸੀਂ ਭਵਿੱਖ ਦੀ ਕਿਆਸਰਾਈ ਜਿਹੜੀ ਉਹ ਨਹੀਂ ਕਰ ਸਕਦੇ ਤੇ ਸਿਆਸਤ ਭਾਰਤੀ ਸਿਆਸਤ ਖਾਸ ਕਰਕੇ ਅਜਿਹੀ ਹੈ ਜਿਸ 'ਚ ਤੁਹਾਨੂੰ ਅਸੂਲਾਂ ਤੋਂ ਥਿੜਕਣ ਦੀਆਂ ਨਜ਼ੀਰਾਂ ਆਪਦੀ ਐਥਿਕਸ ਤੋਂ ਥਿੜਕਣ ਦੀਆਂ ਨਜ਼ੀਰਾਂ ਮਿਸਾਲਾਂ ਬਹੁਤ ਮਿਲ ਜਾਣਗੀਆਂ। ਹੁਣ ਗੱਲ ਕਰੀਏ ਕਾਂਗਰਸ ਦੀ। ਕਾਂਗਰਸੀ ਲੀਡਰਾਂ ਦੀ ਕਸੂਤੀ ਸਥਿਤੀ ਕਿਵੇਂ ਹੈ? ਇੱਕ ਪਾਸੇ ਤਾਂ ਉਹ ਪੰਜਾਬ ਦੇ ਵਿੱਚ ਲਗਾਤਾਰ ਫੜੋ ਫੜਾਈ ਦੇ ਸ਼ਿਕਾਰ ਨੇ, ਭਾਵੇਂ ਉਹ ਇਸ ਦੇ ਡਰੋਂ ਭਾਜਪਾ ਦੇ ਵਿੱਚ ਚਲੇ ਗਏ ਹੈ ਬਹੁਤੇ ਲੀਡਰ। ਇਸ ਵੇਲੇ ਅੱਧੀ ਕਾਂਗਰਸ ਜਿਹੜੀ, ਜਿਵੇਂ ਭਗਵੰਤ ਮਾਨ ਕਹਿੰਦੇ ਆ ਕਿ ਸੁਨੀਲ ਜਾਖੜ ਪੰਜਾਬ ਦੇ ਵਿੱਚ ਭਾਜਪਾ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਨੇ ਤਾਂ ਤੰਜ਼ ਦੇ ਤੌਰ ਤੇ, ਕਿਉਂਕਿ ਸੁਨੀਲ ਜਾਖੜ ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ, ਰਾਜਕੁਮਾਰ ਵੇਰਕਾ ਅਤੇ ਇਹਦੇ ਨਾਲ ਬਥੇਰੇ ਫਤਿਹ ਜੰਗ ਬਾਜਵਾ ਵਰਗੇ, ਮਨਪ੍ਰੀਤ ਬਾਦਲ, ਬਥੇਰੇ ਲੀਡਰ ਜਿਹੜੇ ਆ ਉਹ ਭਾਜਪਾ ਜੁਆਇਨ ਕਰ ਚੁੱਕੇ ਨੇ ਜਿਹੜੇ ਕਿ ਕਾਂਗਰਸ ਦੇ ਵਿੱਚ ਸੀਗੇ। ਦੂਜੇ ਪਾਸੇ ਕਾਂਗਰਸ ਦੇ ਹੀ ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿੱਲ ਜੀਆਂ, ਸਾਊਦ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ, ਇਸ ਤੋਂ ਇਲਾਵਾ ਜਲਾਲਪੁਰ ਜਾਂ ਹੋਰ ਬਥੇਰੇ ਲੀਡਰ ਨੇ ਐਸੇ ਜਿਨ੍ਹਾਂ ਨੂੰ ਵਿਜੀਲੈਂਸ ਘੇਰੀ ਫਿਰਦੀ, ਕਿ ਢਿੱਲੋਂ ਤੋਂ ਲੈ ਕੇ ਬਰਿੰਦਰਮੀਤ ਸਿੰਘ ਪਾੜਾ ਤੱਕ ਤੇ ਇਸੇ ਤਰ੍ਹਾਂ ਹੋਰ ਜਿਹੜੇ ਲੀਡਰ ਨੇ ਕਾਂਗਰਸ ਦੇ ਉਹਨਾਂ ਨੂੰ ਵਿਜੀਲੈਂਸ ਘੇਰੀ ਫਿਰਦੀ। ਤਾਂ ਜਿਹੜੇ ਇੱਥੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇੱਕ ਨੁਕਤਾ ਚੱਕਿਆ ਵਾ। ਉਹ ਕਹਿੰਦੇ ਕਿ ਇਹ ਲੋਕ ਆਮ ਆਦਮੀ ਪਾਰਟੀ ਵਾਲੇ ਇਹ ਸਾਨੂੰ ਤੰਗ ਕਰ ਰਹੇ, ਇੱਥੇ ਸਾਡੇ ਪੋਲੀਟੀਕਲ ਵੈਂਡੇਟੇ ਦੇ ਤਹਿਤ ਇਹ ਸਾਡੇ ਤੇ ਪਰਚੇ ਪਾ ਰਹੇ ਆ। ਪਰ ਦੂਜੇ ਪਾਸੇ ਉਹ ਉੱਥੇ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਹਮਾਇਤ ਕਰ ਰਹੇ ਹੋ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ। ਤਾਂ ਇਹਦੇ ਬਹਾਨੇ ਹਾਲਾਂਕਿ ਕਾਂਗਰਸ ਨੇ ਇਹ ਕਿਹਾ ਵਾ ਕਿ ਤੁਸੀਂ ਬਈ ਅਸੀਂ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਹੈ ਨਾ ਕਿ ਤੁਹਾਡੇ ਸਮਰਥਨ ਦੇ ਵਿੱਚ। ਪਰ ਇਹਦੇ ਕਰਕੇ ਜਿਹੜੀ ਕਸੂਤੀ ਸਥਿਤੀ ਆ ਉਹ ਹੋ ਗਈ ਹੈ ਪੰਜਾਬ ਦੇ ਕਾਂਗਰਸੀ ਲੀਡਰਾਂ ਦੀ, ਜਿਨ੍ਹਾਂ ਨੂੰ ਭਾਜਪਾਈ ਜਾਂ ਅਕਾਲੀ ਟਿੱਚਰਾਂ ਕਰ ਰਹੇ ਨੇ ਕਿ ਇਹਨਾਂ ਦਾ ਜੀ ਗੱਠਜੋੜ ਹੈ। ਅਸੀਂ ਤਾਂ ਬਹੁਤ ਪਹਿਲਾਂ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੈ, ਇਸ ਕਰਕੇ ਹੁਣ ਇਹ ਇੱਕ ਦੂਜੇ ਦੇ ਨਾਲ ਨੇ। ਤੇ ਦੂਜੇ ਪਾਸੇ ਜਿਹੜੀ ਦਿੱਲੀ ਇਕਾਈ ਹੈ ਜਿਹੜੀ ਕਾਂਗਰਸ ਦੀ, ਉਹ ਕਹਿੰਦੀ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਨੂੰ ਸੱਤਾ ਤੋਂ ਬਾਹਰ ਕੀਤਾ ਤੇ ਅੱਜ ਤੁਸੀਂ ਇਹਨਾਂ ਦੇ ਨਾਲ ਹੀ ਤੁਰਨ ਨੂੰ ਤਿਆਰ ਹੋ। ਤੇ ਤੀਜੇ ਪਾਸੇ ਜਿਹੜੇ ਇੱਕ ਹੋਰ ਪੱਛਮੀ ਬੰਗਾਲ ਦੀ ਤੁਸੀਂ ਮਿਸਾਲ ਲੈ ਲਓ। ਪੱਛਮੀ ਬੰਗਾਲ ਦੇ ਵਿੱਚ ਇਹ ਸਿਸਟਮ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਅਧੀਰ ਰੰਜਨ ਚੌਧਰੀ ਉਹ ਕਹਿੰਦੇ ਕਿ ਜਿਹੜੇ ਮਮਤਾ ਬੈਨਰਜੀ ਆ ਉਹਨਾਂ ਨੇ ਸਾਡਾ ਜੀਣਾ ਦੁੱਭਰ ਕੀਤਾ ਹੋਇਆ, ਉਹ ਪੋਲੀਟੀਕਲ ਵੈਂਡੇਟੇ ਦੇ ਤਹਿਤ ਸਾਡੇ ਤੇ ਉਹ ਕੇਸ ਕਰ ਰਹੇ ਨੇ ਜਾਂ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਸਾਡੀ ਉੱਥੇ ਸਿਆਸੀ ਜਿਹੜੇ ਰਸਾਤਲ ਹੈ ਉਹ ਲਗਾਤਾਰ ਖਿਸਕ ਰਹੀ ਆ ਔਰ ਉਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਚੋਣਾਂ ਦੇ ਵਿੱਚ ਵੱਡੇ ਪੱਧਰ 'ਤੇ ਜਿਹੜਾ ਵਾ ਉਹ ਹਿੰਸਾ ਵੀ ਹੋਈ ਹੈ ਤੇ ਇਹਦੇ 'ਚ ਵੱਡੀ ਪੱਧਰ 'ਤੇ ਲੋਕ ਜਿਹੜੇ ਫੱਟੜ ਵੀ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਂਗਰਸੀ ਵੀ ਸ਼ਾਮਲ ਨੇ। ਤਾਂ ਉਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਹਮਾਇਤ ਦੇ ਰਹੇ ਹੋ। ਸੋ ਇਹ ਬੜੀ ਕਸੂਤੀ ਸਥਿਤੀ ਕਾਂਗਰਸ ਦੀ ਇਸ ਕਰਕੇ ਲੀਡਰਾਂ ਦੀ ਸੂਬਾਈ ਲੀਡਰਸ਼ਿਪ ਦੀ
ਕਿ ਉਹਨਾਂ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਆ, ਜਿਹਨੂੰ ਅਸੀਂ ਹਾਈ ਕਮਾਂਡ ਕਹਿ ਦਿੰਦੇ ਆ, ਇਹ ਉਹਨਾਂ ਨੇ ਇਸ ਆਰਡੀਨੈਂਸ ਦੇ ਜ਼ਰੀਏ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਤਾਂ ਕਹਿਤੀ ਆ, ਪਰ ਉਹਨਾਂ ਦੀਆਂ ਸੂਬਾਈ ਇਕਾਈਆਂ ਦਾ ਜਿਹੜਾ ਹਾਲ ਆ ਉਹ ਬਹੁਤ ਮਾੜਾ ਹੈ, ਕਿਉਂਕਿ ਉਹ ਇਹਨਾਂ ਹੀ ਪਾਰਟੀਆਂ ਉੱਤੇ ਪੋਲੀਟੀਕਲੀ ਵੈਂਡੇਟੇ ਦੇ ਤਹਿਤ ਕੇਸ ਪਾਉਣ ਦੀ ਜਾਂ ਉਹਨਾਂ ਤੇ ਵਧੀਕੀਆਂ ਕਰਨ ਦੇ ਦੋਸ਼ ਅਕਸਰ ਹੀ ਲਾਉਂਦੇ ਆ ਰਹੇ ਨੇ। ਹੁਣ ਇਸ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਸੂਬਾਈ ਕੇਡਰਸ਼ਿਪ ਆ, ਕੇਡਰ ਹੈ ਜਾਂ ਲੀਡਰਸ਼ਿਪ ਆ, ਜਿਹੜੀ ਕੇਡਰ ਆ ਜਿਹੜਾ ਪਿੰਡਾਂ ਦੇ ਵਿੱਚ ਛੋਟੀਆਂ ਇਕਾਈਆਂ ਦੇ ਵਿੱਚ ਵਿਚਰਦਾ ਵਾ, ਉਹਨਾਂ ਦੀ ਵੀ ਸਥਿਤੀ ਕਸੂਤੀ ਹੋਈ ਪਈ ਹੈ। ਉਹ ਜਾ ਕੇ ਆਮ ਆਦਮੀ ਪਾਰਟੀ ਦੇ ਬਾਬਤ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਸ਼ਿਕਾਇਤ ਕਰਦੇ ਨੇ। ਕਾਂਗਰਸੀ ਕਹਿੰਦੇ ਨੇ ਕੋਈ ਨਹੀਂ, ਤੁਸੀਂ ਲੱਗੇ ਰਹੋ, ਲੋਕਾਂ ਨੂੰ ਨਾਲ ਜੋੜੋ, ਆਪਾਂ ਵੇਖਾਂਗੇ। ਪਰ ਮੁੜ ਕੇ ਉਹ ਕਹਿੰਦੇ ਨੇ ਦਿੱਲੀ ਦੇ ਵਿੱਚ ਤਾਂ ਆਪਣੀ ਪਾਰਟੀ ਜਿਹਾ ਕਰ ਰਹੀ ਹੈ, ਹੁਣ ਅਸੀਂ ਲੋਕਾਂ ਨੂੰ ਕੀ ਕਹੀਏ। ਸੋ ਇਹ ਬੜੀ ਹਾਸੋਹੀਣੀ ਸਥਿਤੀ ਕਾਂਗਰਸੀ ਲੀਡਰਾਂ ਦੀ ਹੋਈ ਪਈ ਆ। ਤੇ ਪਰ ਜਿਹੜੀ ਇਹ ਗੱਲ ਆ ਕਿ ਅਸਲ ਦੇ ਵਿੱਚ ਇਹ ਸਥਿਤੀ ਕਸੂਤੀ ਕਾਹਤੋਂ ਹੈ ਜਾਂ ਇਹ ਹਾਲਾਤ ਕਿਵੇਂ ਬਣੇ ਨੇ, ਇਹਦੇ ਪਿੱਛੇ ਕਾਂਗਰਸ ਦੀ ਜਿਹੜੀ ਕੇਂਦਰੀ ਹਾਈ ਕਮਾਂਡ ਆ, ਜਿਹੜੀ ਉਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਭਾਜਪਾ ਵਿਰੋਧੀ ਫਰੰਟ ਦੇ ਵਿੱਚ, ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਮਲਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ, ਉद्धਵ ਠਾਕਰੇ, हेमंत ਸਰੋਨ, ਅਖਿਲੇਸ਼ यादव, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਹੋਰ ਬਥੇਰੇ ਲੀਡਰ ਨੇ, ਜਿਹੜੇ 24 ਪਾਰਟੀਆਂ ਨੇ ਜਿਹੜੀਆਂ ਇਸ ਵੇਲੇ ਭਾਜਪਾ ਦੇ ਵਿਰੋਧ ਦੇ ਵਿੱਚ ਨੇ। ਤੇ ਭਾਜਪਾ 18 ਜੁਲਾਈ ਨੂੰ, ਇਹ 17 ਤੇ 18 ਜੁਲਾਈ ਨੂੰ ਕਰ ਰਹੇ ਨੇ, ਭਾਜਪਾ 18 ਜੁਲਾਈ ਨੂੰ ਆਪਣੇ ਐਨਡੀਏ ਦੇ ਜਿੰਨੇ ਵੀ ਸਮਰਥਨ ਦੇ ਵਿੱਚ ਪਾਰਟੀਆਂ ਨੇ, ਐਨਡੀਏ ਦੇ ਵਿੱਚ ਪਾਰਟੀਆਂ ਨੇ, ਉਹਨਾਂ ਦੀ ਸਹਿਯੋਗੀਆਂ ਦੀ ਮੀਟਿੰਗ ਕਰ ਰਹੀ ਹੈ। ਸੋ ਇੱਥੋਂ ਇਹ ਤਾਂ ਪਤਾ ਲੱਗਦਾ ਕਿ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ। ਤੇ ਹੁਣ ਨਾਲ ਹੀ ਜਿਹੜੇ ਜੈਵੀਰ ਸ਼ੇਰਗਿੱਲ ਨੇ, ਉਹ ਕਹਿੰਦੇ ਨੇ ਕਿ ਟਵੀਟ ਕੀਤਾ ਉਹਨਾਂ ਨੇ, ਉਹ ਕਹਿੰਦੇ ਕਿ ਇਹ ਜਿਹੜਾ ਆਪ ਕਾਂਗਰਸ ਦਾ ਸਮਝੌਤਾ ਹੈ, ਹਤਾਸ਼ਾ, ਨਿਰਾਸ਼ਾ ਤੇ ਮਾਯੂਸੀ ਦਾ ਸਮਝੌਤਾ ਹੈ, ਤੇ ਕਾਂਗਰਸ ਹੁਣ ਆਪ ਦੀ ਟਿੱਪਣੀ ਬਣਨ ਤੇ ਕਾਂਗਰਸ ਨੂੰ ਲੱਖ ਲੱਖ ਜਿਹੜੀ ਆ ਉਹ ਵਧਾਈ। ਤੇ ਇਹਦੇ ਨਾਲ ਹੀ ਜਿਹੜੇ ਬਿਕਰਮ ਮਜੀਠੀਆ ਨੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਆਰਡੀਨੈਂਸ ਦੇ ਮੁੱਦੇ ਤੇ ਕਾਂਗਰਸ ਦਾ ਆਪ ਨੂੰ ਸਮਰਥਨ ਇਹ ਦਰਸਾਉਂਦਾ ਹੈ ਕਿ ਦੋਵੇਂ ਪਾਰਟੀਆਂ ਵਿਚਕਾਰ ਇੱਕ ਛੁਪਿਆ ਹੋਇਆ ਗੱਠਜੋੜ ਹੈ ਜੋ ਇੱਕ ਵਾਰ ਫਿਰ ਸਾਹਮਣੇ ਆ ਗਿਆ। ਤੇ ਕਾਂਗਰਸੀਆਂ ਦੀ ਕਸੂਤੀ ਸਥਿਤੀ ਕਿਵੇਂ ਹੈ? ਇੱਕ ਪਾਸੇ ਕਹਿੰਦੇ ਨੇ ਕਿ ਸਾਡੇ ਤੇ ਪਰਚੇ ਪਾਏ ਜਾ ਰਹੇ ਨੇ, ਤੇ ਦੂਜੇ ਪਾਸੇ ਕਹਿੰਦੇ ਨੇ, ਦੂਜੇ ਪਾਸੇ ਉਹਨਾਂ ਨੂੰ ਜਿਹੜੇ ਸਿਆਸੀ ਸ਼ਰੀਕ ਨੇ, ਜਿਹੜੇ ਸਿਆਸੀ ਵਿਰੋਧੀ ਨੇ, ਉਹ ਕਹਿੰਦੇ, ਉਹ ਟਿਚਰਾਂ ਕਰ ਰਹੇ ਨੇ ਕਿ ਤੁਹਾਡਾ ਤਾਂ ਗੱਠਜੋੜ ਹੈ। ਸੋ ਪਰ ਹੁਣ ਆਈਏ ਗੱਲ ਅਕਾਲੀ ਦਲ ਦੀ ਕਰੀਏ। ਅਕਾਲੀ ਦਲ ਜਿਹੜਾ ਅੱਜ ਕੱਲ੍ਹ ਭਾਜਪਾ ਦੇ ਨਾਲ ਗੱਠਜੋੜ ਕਰਨ ਨੂੰ ਕਾਹਲਾ ਵਾ। ਹਾਲਾਂਕਿ ਸੁਨੀਲ ਜਾਖੜ ਸਾਫ਼ ਕਰ ਚੁੱਕੇ ਨੇ ਕਿ ਹੁਣ ਛੋਟੇ ਭਰਾ ਵਾਲੀ ਭੂਮਿਕਾ ਛੱਡੋ, ਹੁਣ ਜੋ ਪੁਰਾਣਾ ਸਮਾਂ ਸੀ ਉਹ ਲੰਘ ਗਿਆ, ਹੁਣ ਅਸੀਂ ਆਪਣੇ ਪੱਧਰ ਤੇ ਦੇਖਾਂਗੇ। ਤਾਂ ਇਹ ਇੱਕ ਅਲਾਰਮ ਹੈ ਅਕਾਲੀ ਦਲ ਨੂੰ ਕਿ ਜਿਹੜੇ ਕਹਿੰਦੇ ਸੀਗੇ ਕਿ ਸ਼ਾਇਦ ਲੋਕ ਸਭਾ ਦੇ ਵਿੱਚ ਵੀ ਸੀਟਾਂ ਦਾ ਫੈਸਲਾ ਅਸੀਂ ਲਵਾਂਗੇ ਤੇ ਵਿਧਾਨ ਸਭਾ ਦੇ ਵਿੱਚ ਵੀ, ਤਾਂ ਉਹਨਾਂ ਨੇ ਸਾਫ਼ ਕਰਤਾ ਕਿ ਸੀਟਾਂ ਦਾ ਫੈਸਲਾ ਲੀਡਰਸ਼ਿਪ ਹੀ ਲਊਗੀ ਕੇਂਦਰੀ, ਤੇ ਉਹ ਲੀਡਰਸ਼ਿਪ ਭਾਵੇਂ ਲੋਕ ਸਭਾ ਹੋਵੇ ਤੇ ਭਾਵੇਂ ਦੂਜੀ ਵਿਧਾਨ ਸਭਾ ਹੋਵੇ, ਉਹ ਹੁਣ ਅਕਾਲੀ ਦਲ ਨਹੀਂ ਤੈਅ ਕਰੂਗਾ, ਦੋਨੇ ਮਿਲ ਕੇ ਤੈਅ ਕਰਨਗੇ। ਤੇ ਯੂਸੀਸੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਵੀ ਫਿਕਰ ਹੋਇਆ ਖੜਾ ਕਿ ਜੇ ਕੱਲ੍ਹ ਨੂੰ ਇਹ ਮੁੱਦਾ ਕਿਸਾਨ ਬਿੱਲਾਂ ਜਿੱਡਾ ਹੋ ਗਿਆ ਤੇ ਫਿਰ ਕਰਾਂਗੇ ਕੀ। ਤੇ ਹੁਣ ਉਹਨਾਂ ਨੂੰ ਦੂਜੇ ਪਾਸੇ ਸਿਆਸੀ ਤੌਰ ਤੇ ਲੋੜ ਮਹਿਸੂਸ ਹੋ ਰਹੀ ਹੈ ਕਿ ਗੱਠਜੋੜ ਹੋਵੇ। ਸੋ ਕਸੂਤੀ ਸਥਿਤੀ ਇਕੱਲੇ ਕਾਂਗਰਸ ਦੀ ਨਹੀਂ, ਅਕਾਲੀਆਂ ਦੀ ਵੀ ਬਰਾਬਰੀ ਹੈ। ਪਰ ਅਕਾਲੀ ਜਿਹੜੇ ਖੁਦ, ਜਿਵੇਂ ਬਿਕਰਮ ਮਜੀਠੀਆ ਦੀ ਮੈਂ ਗੱਲ ਕੀਤੀ ਆ, ਅਕਾਲੀ ਦਲ ਖੁਦ ਇਹ ਗੱਲ ਕਰਦਾ ਰਿਹਾ ਕਿ ਰਾਜਾਂ ਨੂੰ ਵੱਧ ਅਖਤਿਆਰ ਹੋਣੇ ਚਾਹੀਦੇ ਹੈ, ਫੈਡਰਲਿਜ਼ਮ ਹੋਣਾ ਚਾਹੀਦਾ, ਟੈਕਸ ਰਾਜਾਂ ਕੋਲੇ ਹੋਣੇ ਚਾਹੀਦੇ। ਤੇ ਇਹੀ ਅਕਾਲੀ ਦਲ ਜਦੋਂ ਧਾਰਾ 370 ਤੋੜੀ ਹੈ, ਤੇ ਉਦੋਂ ਇਹੀ ਅਕਾਲੀ ਦਲ ਸੀ ਜਦੋਂ ਇਹਨਾਂ ਨੇ ਅਖੰਡ ਭਾਰਤ ਦੀ ਵਕਾਲਤ ਕੀਤੀ। ਤਾਂ ਫਿਰ ਅਕਾਲੀ ਦਲ ਦਾ ਸਿਧਾਂਤ ਕਿੱਥੇ ਰਿਹਾ? ਅਕਾਲੀ ਦਲ ਵੀ ਤਾਂ ਸਿਧਾਂਤ ਤੋਂ ਥਿੜਕਿਆ ਹੀ ਹੈ ਨਾ। ਤੇ ਦੂਜੇ ਪਾਸੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਅਨਕੰਡੀਸ਼ਨਲ ਸਮਝੌਤਾ ਸਪੋਰਟ ਕੀਤੀ ਸੀ ਭਾਜਪਾ ਨੂੰ, ਉਦੋਂ ਅਕਾਲੀ ਦਲ ਕੋਲੇ ਬਹੁਤ ਮੁੱਦੇ ਸੀ ਜਿਹੜੇ ਮਨਵਾਏ ਜਾ ਰਹੇ ਸੀ। ਪਰ ਅਨਕੰਡੀਸ਼ਨਲ ਦਾ ਮਤਲਬ ਕਿ ਸੱਤਾ ਸਾਡੇ ਕੋਲੇ ਰਹਿਣ ਦਿਓ, ਸਾਡੀ ਸਪੋਰਟ ਅਨਕੰਡੀਸ਼ਨਲ ਹੈ, ਮਤਲਬ ਤੁਹਾਡੀ ਸਿਧਾਂਤਕ ਸਪੋਰਟ ਕਿੱਥੇ ਗਈ? ਤੁਹਾਡਾ ਜੋ ਮੋਰਲ ਗਰਾਊਂਡ ਸੀ ਉਹ ਕਿੱਥੇ ਗਿਆ? ਧਾਰਾ 370 ਹੀ ਨਹੀਂ, GST ਦੇ ਮੁੱਦੇ ਤੇ, NRC ਦੇ ਮੁੱਦੇ ਤੇ, ਸਿਟੀਜ਼ਨ ਜਿਹੜਾ ਰਜਿਸਟਰ ਹੈ, ਨਾਗਰਿਕਤਾ ਵਾਲਾ ਕਾਨੂੰਨ ਹੈ ਜਿਹੜਾ NRC, ਉਹਦੇ ਤੇ ਅਕਾਲੀ ਦਲ ਨੇ ਭਾਜਪਾ ਦੇ ਹੱਕ ਦੇ ਵਿੱਚ ਅਕਾਲੀ ਦਲ ਭੁਗਤਿਆ। ਸੋ ਇਹ ਸਾਰਾ ਇਸ ਵੇਲੇ ਸਿਆਸੀ ਨਕਸ਼ਾ ਜਿਹੜਾ ਬਣਿਆ ਹੋਇਆ। ਹੁਣ 18 ਜੁਲਾਈ ਨੂੰ ਮੀਟਿੰਗ ਹੋ ਰਹੀ ਹੈ NDA ਦੀ, ਤੇ 17 ਤੇ 18 ਜੁਲਾਈ ਨੂੰ ਨਾਲ ਹੀ ਮੀਟਿੰਗ ਹੋ ਰਹੀ ਹੈ ਕਾਂਗਰਸ ਦੇ ਜਿਹੜੇ ਨਾਲ ਭਾਈਵਾਲ ਜਿਹੜੇ ਗੱਠਜੋੜ ਨੇ। ਤੇ ਕਾਂਗਰਸੀ ਜਿਹੜੇ ਗੱਠਜੋੜ ਦੇ ਵਿੱਚ ਨੇ, ਇਹਨਾਂ ਦੇ ਵਿੱਚ ਸਾਰੇ ਪ੍ਰਧਾਨ ਮੰਤਰੀ ਵੀ ਨੇ, ਮਤਲਬ ਹਰ ਇੱਕ ਦੇ ਵਿੱਚ ਆਪਦੀ ਇੱਕ ਅੰਦਰੂਨੀ ਇੱਛਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਣਾ। ਮਲਕਾਰਜੁਨ ਖੜਗੇ ਤੋਂ ਲੈ ਕੇ ਰਾਹੁਲ ਗਾਂਧੀ, ਮਮਤਾ ਬੈਨਰਜੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ, ਨਿਤਿਸ਼ ਕੁਮਾਰ, ਹਰ ਕੋਈ ਚਾਹੁੰਦਾ ਕਿ ਬਸ ਮੈਨੂੰ ਕਹਿਣਾ ਨਾ ਪਵੇ ਪਰ ਬਣਾ ਮੈਨੂੰ ਦੂਜੇ ਦਿਨ। ਪਰ ਇਹ ਤੈਅ ਲੋਕਾਂ ਨੇ ਕਰਨਾ ਵਾ, ਇਹ ਕਿਸੇ ਬੈਠਕ 'ਚ ਨਹੀਂ ਤੈਅ ਹੋਣਾ ਕਿ ਬਣਨਾ ਕੀ ਨਹੀਂ ਹੈ। ਪਰ ਦੇਸ਼ ਦੇ ਵਿੱਚ ਇਸ ਤੋਂ ਪਹਿਲਾਂ ਹੀ ਨਹੀਂ, ਅੱਜ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਰਹੇ, ਜਿਹੜੇ ਕਹਿੰਦੇ ਰਹੇ ਕਿ ਸਾਡੇ ਬਿਨਾਂ ਇੰਡੀਆ ਨਹੀਂ ਚੱਲਣਾ,
ਉਹਨਾਂ ਦੇ ਵਿਰੁੱਧ ਵੀ ਲਾਮਬੰਦੀ ਹੋਈ ਹੈ ਤੇ ਉਦੋਂ ਵੀ ਤੁਹਾਨੂੰ ਐਸੀਆਂ ਨਜ਼ੀਰਾਂ ਮਿਲ ਜਾਣਗੀਆਂ ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਸਿਧਾਂਤਕ ਸਟੈਂਡ ਨੂੰ ਲਾਂਭੇ ਕਰਕੇ ਉਸ ਤੋਂ ਪਾਸੇ ਹਟ ਕੇ ਲਾਮਬੰਦੀਆਂ ਕੀਤੀਆਂ ਨੇ ਤੇ ਅੱਜ ਕਾਂਗਰਸ ਨੂੰ ਟਿੱਚਣਾ ਕਰਨ ਵਾਲਾ ਅਕਾਲੀ ਦਲ ਖੁਦ ਸਿਧਾਂਤਕ ਸਟੈਂਡ ਤੋਂ ਪਾਸੇ ਰਿਹਾ ਵਾ, ਜਿਨ੍ਹਾਂ ਨੇ ਅਨਕੰਡੀਸ਼ਨਲੀ ਸਪੋਰਟ ਕੀਤੀ ਤੇ ਉਸ ਤੋਂ ਬਾਅਦ ਹੋਰ ਮੁੱਦਿਆਂ ਤੇ ਵੀ ਕੀਤੀ, ਇਸ ਤੱਕ ਕਿ ਖੇਤੀ ਕਾਨੂੰਨਾਂ ਤੇ ਵੀ ਕੀਤੀ। ਹੁਣ ਬਾਅਦ ਦੇ ਵਿੱਚ ਉਹ ਜਿਹੜਾ ਪੈਮਾਨਾ ਹੈ ਉਹ ਬਦਲਣਾ ਪਿਆ। ਸੋ ਦੂਜੇ ਪਾਸੇ ਐਨਡੀਏ ਹੈ 18 ਜੁਲਾਈ ਨੂੰ, ਔਰ ਇਹ ਕਹਿਣਾ ਬੜਾ ਸੌਖਾ ਹੈ ਕਿ 2 ਮੀਟਿੰਗਾਂ ਹੋ ਰਹੀਆਂ ਨੇ, ਮੋਦੀ ਵਿਰੁੱਧ ਮਾਹੌਲ ਬਣ ਰਿਹਾ ਹੈ, ਕਹਿਣ ਨੂੰ ਇਹ ਗੱਲਾਂ ਬੜੀਆਂ ਚੰਗੀਆਂ ਲੱਗਣਗੀਆਂ, ਪਰ ਕੀ ਤੁਹਾਨੂੰ ਲੱਗਦਾ ਵਾ ਕਿ ਸ਼ਾਹ ਤੇ ਮੋਦੀ ਜਿਹੜੇ ਨੇ ਉਹ ਇੰਨੀ ਸੌਖਤਾ ਦੇ ਨਾਲ, ਇੰਨੀ ਸੁਖਿਆਈ ਦੇ ਨਾਲ ਜਿਹੜੀ ਸਿਆਸੀ ਜ਼ਮੀਨ ਆਪਣੇ ਪੈਰਾਂ ਥੱਲੋਂ ਖਿਸਕਣ ਦੇਣਗੇ? ਕਿਉਂਕਿ ਇੱਕ ਪਾਸੇ ਤੁਸੀਂ ਦੇਖੋ ਮਣੀਪੁਰ ਹੈ, ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਜੋ ਹੋ ਰਿਹਾ ਉਹ ਚੱਲ ਰਿਹਾ, ਤੀਜੇ ਪਾਸੇ ਰਾਜਸਥਾਨ ਦੇ ਵਿੱਚ ਇਲੈਕਸ਼ਨਸ ਨੇ, ਆਉਣ ਵਾਲੇ ਕਈ ਰਾਜਾਂ ਦੇ ਵਿੱਚ ਇਲੈਕਸ਼ਨਸ ਨੇ। ਸੋ ਦੇਸ਼ ਦੀ ਅਸਥਿਰਤਾ ਤਾਂ ਜਿਹੜੀ ਆ ਉਹ ਸਮਝ ਆ ਰਹੀ ਹੈ ਕਿ ਕਿੱਧਰ ਨੂੰ ਉਹਦੇ ਇਸ਼ਾਰੇ ਨੇ, ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇੱਕ ਮੀਟਿੰਗ ਜਿਸ ਦੇ ਵਿੱਚ ਸਾਰੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖਦੇ ਨੇ, ਉਹ ਸੀਟਾਂ 'ਤੇ ਕੋਈ ਆਖਰੀ ਫੈਸਲਾ ਕਰ ਸਕਦੇ ਨੇ ਜਾਂ ਨਹੀਂ। ਪਰ ਹਾਂ, ਆਰਡੀਨੈਂਸ ਦੇ ਮੁੱਦੇ 'ਤੇ ਕਾਂਗਰਸ ਦੀ ਆਮ ਆਦਮੀ ਪਾਰਟੀ ਨੂੰ ਦਿੱਤੀ ਹਮਾਇਤ ਨੇ ਪੰਜਾਬ, ਪੱਛਮੀ ਬੰਗਾਲ ਤੇ ਦਿੱਲੀ ਦੇ ਵਿੱਚ ਕਾਂਗਰਸੀਆਂ ਦੀ ਸੂਬਾਈ ਲੀਡਰਸ਼ਿਪ ਤੇ ਲੋਕਲ ਕਾਡਰਸ਼ਿਪ ਦੀ ਜਿਹੜੀ ਲੋਕਲ ਕੇਡਰ ਹੈ ਜਿਹੜਾ ਉਹਦੀ ਜਿਹੜੀ ਸਥਿਤੀ ਹੈ ਉਹ ਕਸੂਤੀ ਕਰ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ